ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 9 ਜੂਨ 2019 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਰੱਬ ਕੱਲਾ ਹੀ ਵਜ੍ਹਾ ਤੇ ਖਾਲਕ। ਸੁਨਹਿਰੀ ਮਤਨ ਯੂਹੰਨਾ। ਸਾਰੀਆਂ ਸ਼ੈਵਾਂ ਉਹਦੇ ਪਾਰੋਂ ਪੈਦਾ ਹੋਈਆਂ, ਤੇ ਜੋ ਕੁਝ ਪੈਦਾ ਹੋਇਆ ਉਹਦੇ ਵਿੱਚੋਂ ਕੋਈ ਸ਼ੈ ਵੀ ਉਹਦੇ ਬਗੈਰ ਪੈਦਾ ਨਹੀਂ ਹੋਈ। ਜਵਾਬੀ ਪੜ੍ਹਾਈ ਯਸਾਇਆ। ਤੇ ਹੁਣ ਐ ਯਾਕੂਬ, ਰੱਬ ਜਿਨ੍ਹੇ ਤੈਨੂੰ ਪੈਦਾ ਕੀਤਾ ਤੇ ਜਿਨ੍ਹੇ ਐ ਇਸਰਾਈਲ ਤੈਨੂੰ ਬਣਾਇਆ, ਇੰਜ ਆਖਦਾ ਏ ਭਈ ਡਰ ਨਾ, ਕਿਉਂ ਜੇ ਮੈਂ ਤੇਰਾ ਫਿਦਿਆ ਦਿੱਤਾ ਏ, ਮੈਂ ਤੇਰਾ ਨਾਂ ਲੈ ਕੇ ਤੈਨੂੰ ਬੁਲਾਇਆ ਏ। ਮੈਂ ਹੀ ਰੱਬ ਹਾਂ, ਹੋਰ ਕੋਈ ਨਹੀਂ, ਮੇਰੇ ਸਿਵਾ ਕੋਈ ਰੱਬ ਨਹੀਂ ਏ। ਮੈਂ ਤੇਰੀ ਕਮਰ ਬੰਨੀ, ਭਾਵੇਂ ਤੂੰ ਮੈਨੂੰ ਨਹੀਂ ਪਛਾਣਿਆ। ਐ ਅਸਮਾਨ, ਉੱਤੋਂ ਡਿੱਗ ਜਾ, ਹਾਂ ਬੱਦਲ ਰਾਸਤੀ ਵਰਾਉਣ, ਧਰਤੀ ਖੁੱਲ੍ਹ ਜਾਵੇ ਤੇ ਮੁਕਤੀ ਤੇ ਸੱਚਾਈ ਦਾ ਫਲ ਲਿਆਵੇ। ਉਹ ਉਹਨਾਂ ਨੂੰ ਇਕੱਠਿਆਂ ਉਗਾਵੇ, ਮੈਂ ਰੱਬ ਉਹਨੂੰ ਪੈਦਾ ਕਰਨ ਵਾਲਾ ਹਾਂ। ਉਹਦੇ ਉੱਤੇ ਅਫਸੋਸ ਜਿਹੜਾ ਪਿਓ ਨੂੰ ਆਖੇ, ਤੂੰ ਕਿਸ ਸ਼ੈ ਦਾ ਪਿਓ ਹੈ, ਤੇ ਮਾਂ ਨੂੰ ਆਖੇ, ਤੂੰ ਕਿਸ ਸ਼ੈ ਦੀ ਮਾਂ ਹੈ। ਮੈਂ ਧਰਤੀ ਬਣਾਈ, ਉਹਦੇ ਉੱਤੇ ਇਨਸਾਨ ਨੂੰ ਪੈਦਾ ਕੀਤਾ, ਤੇ ਮੈਂ ਹੀ ਅਸਮਾਨ ਨੂੰ ਵਿਛਾਇਆ, ਤੇ ਉਹਦੇ ਸਾਰੇ ਲਸ਼ਕਰਾਂ ਉੱਤੇ ਮੈਂ ਹੀ ਹੁਕਮ ਦਿੱਤਾ। ਫੌਜਾਂ ਦਾ ਰੱਬ ਆਖਦਾ ਏ, ਮੈਂ ਉਹਨੂੰ ਸੱਚਾਈ ਵਿੱਚ ਪੈਦਾ ਕੀਤਾ ਏ, ਤੇ ਮੈਂ ਉਹਦੀਆਂ ਸਾਰੀਆਂ ਰਾਹਾਂ ਨੂੰ ਸਿੱਧਾ ਕਰਾਂਗਾ। ਉਹ ਮੇਰੇ ਸ਼ਹਿਰ ਬਣਾਏਗਾ, ਤੇ ਮੇਰੇ ਗੁਲਾਮਾਂ ਨੂੰ ਬਗੈਰ ਕੋਈ ਪੈਸਾ ਲਏ ਤੇ ਕਿਸੇ ਸ਼ੈ ਤੋਂ ਬਗੈਰ ਆਜ਼ਾਦ ਕਰੇਗਾ। ਸਾਰੀ ਧਰਤੀ ਦੇ ਸਭ ਰਹਿਣ ਵਾਲਿਓ, ਤੁਸੀਂ ਮੇਰੇ ਵੱਲ ਧਿਆਨ ਕਰੋ ਤੇ ਮੁਕਤੀ ਪਾਓ, ਕਿਉਂ ਜੇ ਮੈਂ ਰੱਬ ਹਾਂ ਤੇ ਮੇਰੇ ਸਿਵਾ ਕੋਈ ਨਹੀਂ। ਦਰਸੀ ਆਵਾਜ਼ ਬਾਈਬਲ ਵਿੱਚੋਂ। ਪੈਦਾਇਸ਼। ਰੱਬ ਨੇ ਸ਼ੁਰੂ ਵਿੱਚ ਅਸਮਾਨ ਤੇ ਧਰਤੀ ਨੂੰ ਬਣਾਇਆ, ਤੇ ਰੱਬ ਨੇ ਖੁਸ਼ਕੀ ਨੂੰ ਧਰਤੀ ਆਖਿਆ, ਤੇ ਜਿਹੜਾ ਪਾਣੀ ਇਕੱਠਾ ਹੋ ਗਿਆ ਸੀ ਉਹਨੂੰ ਸਮੁੰਦਰ। ਤੇ ਰੱਬ ਨੇ ਵੇਖਿਆ ਭਈ ਸਭ ਚੰਗਾ ਏ। ਫਿਰ ਧਰਤੀ ਨੇ ਘਾਹ ਤੇ ਬੂਝੀਆਂ ਨੂੰ, ਜਿਹੜੀਆਂ ਆਪਣੀਆਂ ਆਪਣੀਆਂ ਜਿਨਸਾਂ ਦੇ ਮੁਤਾਬਕ ਬੀਜ ਰੱਖਣ, ਤੇ ਫਲਦਾਰ ਰੁੱਖਾਂ ਨੂੰ, ਜਿਨ੍ਹਾਂ ਦੇ ਬੀਜ ਉਹਨਾਂ ਦੀ ਜਿਨਸ ਦੇ ਮੁਤਾਬਕ ਉਹਨਾਂ ਵਿੱਚ ਨੇ, ਉਗਾਇਆ, ਤੇ ਰੱਬ ਨੇ ਵੇਖਿਆ ਭਈ ਚੰਗਾ ਏ। ਰੱਬ ਨੇ ਦੋ ਵੱਡੇ ਨਈਅਰ ਬਣਾਏ, ਇੱਕ ਵੱਡਾ ਨਈਅਰ ਜਿਹੜਾ ਦਿਨ ਉੱਤੇ ਹੁਕਮ ਕਰਦਾ, ਤੇ ਇੱਕ ਨਿੱਕਾ ਨਈਅਰ ਜਿਹੜਾ ਰਾਤ ਉੱਤੇ ਹੁਕਮ ਕਰਦਾ, ਤੇ ਤਾਰਿਆਂ ਨੂੰ ਵੀ ਬਣਾਇਆ। ਤੇ ਰੱਬ ਨੇ ਵੇਖਿਆ ਭਈ ਚੰਗਾ ਏ। ਤੇ ਰੱਬ ਨੇ ਵੱਡੇ ਵੱਡੇ ਪਾਣੀ ਦੇ ਜਾਨਵਰਾਂ ਨੂੰ, ਤੇ ਹਰ ਤਰ੍ਹਾਂ ਦੇ ਜਾਨਦਾਰਾਂ ਨੂੰ, ਜਿਹੜੇ ਪਾਣੀ ਵਿੱਚ ਬਹੁਤ ਜ਼ਿਆਦਾ ਪੈਦਾ ਹੁੰਦੇ ਸੀ, ਉਹਨਾਂ ਦੀ ਜਿਨਸ ਦੇ ਮੁਤਾਬਕ, ਤੇ ਹਰ ਤਰ੍ਹਾਂ ਦੇ ਪਰਿੰਦਿਆਂ ਨੂੰ ਉਹਨਾਂ ਦੀ ਜਿਨਸ ਦੇ ਮੁਤਾਬਕ ਪੈਦਾ ਕੀਤਾ। ਤੇ ਰੱਬ ਨੇ ਵੇਖਿਆ ਭਈ ਚੰਗਾ ਏ। ਤੇ ਰੱਬ ਨੇ ਜੰਗਲੀ ਜਾਨਵਰਾਂ ਤੇ ਚੌਪਾਇਆਂ ਨੂੰ ਉਹਨਾਂ ਦੀ ਜਿਨਸ ਦੇ ਮੁਤਾਬਕ ਬਣਾਇਆ, ਤੇ ਰੱਬ ਨੇ ਵੇਖਿਆ ਭਈ ਚੰਗਾ ਏ। ਫਿਰ ਰੱਬ ਨੇ ਆਖਿਆ, ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਛਬੀ ਵਾਂਗਰ ਬਣਾਈਏ। ਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ, ਰੱਬ ਦੀ ਸੂਰਤ ਉੱਤੇ ਉਹਨੂੰ ਪੈਦਾ ਕੀਤਾ, ਨਰ ਤੇ ਨਾਰੀ ਉਹਨਾਂ ਨੂੰ ਪੈਦਾ ਕੀਤਾ। ਤੇ ਰੱਬ ਨੇ ਸਭ ਕੁਝ ਉੱਤੇ ਜੋ ਉਹਨੇ ਬਣਾਇਆ ਸੀ ਨਜ਼ਰ ਕੀਤੀ, ਤੇ ਵੇਖਿਆ ਭਈ ਬਹੁਤ ਚੰਗਾ ਏ। ਪੈਦਾਇਸ਼। ਬਲਕਿ ਧਰਤੀ ਵਿੱਚੋਂ ਕੋਰ ਉੱਠਦੀ ਸੀ, ਤੇ ਸਾਰੀ ਧਰਤੀ ਨੂੰ ਸੈਰਾਬ ਕਰਦੀ ਸੀ। ਤੇ ਖੁਦਾਵੰਦ ਰੱਬ ਨੇ ਧਰਤੀ ਦੀ ਮਿੱਟੀ ਨਾਲ ਇਨਸਾਨ ਨੂੰ ਬਣਾਇਆ, ਤੇ ਉਹਦੇ ਨਥਨਿਆਂ ਵਿੱਚ ਹਯਾਤੀ ਦਾ ਦਮ ਫੂਕਿਆ, ਤੇ ਇਨਸਾਨ ਜਿਉਂਦੀ ਜਿੰਦ ਹੋਇਆ। ਤੇ ਖੁਦਾਵੰਦ ਰੱਬ ਨੇ ਮਸ਼ਰਕ ਵੱਲ ਅਦਨ ਵਿੱਚ ਇੱਕ ਬਾਗ ਲਾਇਆ, ਤੇ ਇਨਸਾਨ ਨੂੰ ਜਿਹਨੂੰ ਉਹਨੇ ਬਣਾਇਆ ਸੀ ਉੱਥੇ ਰੱਖਿਆ। ਤੇ ਖੁਦਾਵੰਦ ਰੱਬ ਨੇ ਹਰ ਰੁੱਖ ਨੂੰ, ਜਿਹੜਾ ਵੇਖਣ ਵਿੱਚ ਖੁਸ਼ਨੁਮਾ ਤੇ ਖਾਣ ਲਈ ਚੰਗਾ ਸੀ, ਧਰਤੀ ਵਿੱਚ ਉਗਾਇਆ, ਤੇ ਬਾਗ ਦੇ ਵਿਚਕਾਰ ਹਯਾਤ ਦਾ ਰੁੱਖ ਤੇ ਨੇਕੀ ਤੇ ਬਦੀ ਦੀ ਪਛਾਣ ਦਾ ਰੁੱਖ ਵੀ ਲਾਇਆ। ਤੇ ਖੁਦਾਵੰਦ ਰੱਬ ਨੇ ਸਾਰੇ ਵਹਿਸ਼ੀ ਜਾਨਵਰ ਤੇ ਹਵਾ ਦੇ ਸਾਰੇ ਪਰਿੰਦੇ ਮਿੱਟੀ ਨਾਲ ਬਣਾਏ, ਤੇ ਉਹਨਾਂ ਨੂੰ ਆਦਮ ਦੇ ਕੋਲ ਲਿਆਇਆ ਭਈ ਵੇਖੇ ਭਈ ਉਹ ਉਹਨਾਂ ਦਾ ਕੀ ਨਾਂ ਰੱਖਦਾ ਏ। ਤੇ ਆਦਮ ਨੇ ਜਿਸ ਜਾਨਵਰ ਨੂੰ ਜੋ ਆਖਿਆ, ਉਹੀ ਉਹਦਾ ਨਾਂ ਠਹਿਰਿਆ। ਤੇ ਖੁਦਾਵੰਦ ਰੱਬ ਨੇ ਆਦਮ ਉੱਤੇ ਗਹਿਰੀ ਨੀਂਦਰ ਘੱਲੀ,
ਤੇ ਉਹ ਸੌਂ ਗਿਆ। ਤੇ ਉਹਨੇ ਉਹਦੀਆਂ ਪਸਲੀਆਂ ਵਿੱਚੋਂ ਇੱਕ ਨੂੰ ਕੱਢ ਲਿਆ ਤੇ ਉਹਦੀ ਥਾਂ ਗੋਸ਼ਤ ਭਰ ਦਿੱਤਾ। ਤੇ ਖੁਦਾਵੰਦ ਰੱਬ ਉਸ ਪਸਲੀ ਤੋਂ ਜਿਹੜੀ ਉਹਨੇ ਆਦਮ ਵਿੱਚੋਂ ਕੱਢੀ ਸੀ ਇੱਕ ਬੁੱਢੀ ਬਣਾ ਕੇ ਉਹਨੂੰ ਆਦਮ ਦੇ ਕੋਲ ਲੈ ਆਇਆ। ਤੇ ਆਦਮ ਨੇ ਆਖਿਆ, ਭਈ ਤੂੰ ਹੁਣ ਮੇਰੀਆਂ ਹੱਡੀਆਂ ਵਿੱਚੋਂ ਹੱਡੀ ਤੇ ਮੇਰੇ ਗੋਸ਼ਤ ਵਿੱਚੋਂ ਗੋਸ਼ਤ ਹੈ। ਐਸ ਲਈ ਨਾਰੀ ਅਖਵਾਏਂਗੀ, ਕਿਉਂ ਜੇ ਉਹ ਨਰ ਤੋਂ ਕੱਢੀ ਗਈ। ਪੈਦਾਇਸ਼। ਜਦੋਂ ਧਰਤੀ ਉੱਤੇ ਬਹੁਤ ਬੰਦੇ ਵਧਣ ਲੱਗ ਗਏ ਤੇ ਉਹਨਾਂ ਦੀਆਂ ਧੀਆਂ ਪੈਦਾ ਹੋਈਆਂ, ਤੇ ਰੱਬ ਨੇ ਵੇਖਿਆ ਭਈ ਧਰਤੀ ਉੱਤੇ ਇਨਸਾਨ ਦੀ ਬਦੀ ਬਹੁਤ ਵੱਧ ਗਈ ਏ, ਤੇ ਉਹਦੇ ਦਿਲ ਦੇ ਖਿਆਲ ਤੇ ਸੋਚਾਂ ਸਦਾ ਬੁਰੀਆਂ ਹੀ ਹੁੰਦੀਆਂ ਨੇ। ਯਸਾਇਆ। ਕਿਉਂ ਜੇ ਵੇਖ ਹਨੇਰਾ ਧਰਤੀ ਉੱਤੇ ਛਾ ਜਾਵੇਗਾ ਤੇ ਤੀਰਗੀ ਉਮਤਾਂ ਉੱਤੇ, ਪਰ ਖੁਦਾਵੰਦ ਤੇਰੇ ਉੱਤੇ ਤਾਲੇ ਹੋਵੇਗਾ ਤੇ ਉਹਦਾ ਜਲਾਲ ਤੇਰੇ ਉੱਤੇ ਜ਼ਾਹਰ ਹੋਵੇਗਾ। ਆਪਣੀਆਂ ਅੱਖੀਆਂ ਚੁੱਕ ਕੇ ਚਾਰਾਂ ਪਾਸੇ ਵੇਖ। ਯਸਾਇਆ। ਉਹ ਮੇਰੇ ਸਾਰੇ ਮੁਕੱਦਸ ਪਹਾੜ ਨੂੰ ਨੁਕਸਾਨ ਨਾ ਪਹੁੰਚਾਉਣਗੇ, ਨਾ ਹਲਾਕ ਕਰਨਗੇ। ਕਿਉਂ ਜੇ ਜਿਸ ਤਰ੍ਹਾਂ ਸਮੁੰਦਰ ਪਾਣੀ ਨਾਲ ਭਰਿਆ ਹੋਇਆ ਹੈ, ਉਸੇ ਤਰ੍ਹਾਂ ਧਰਤੀ ਰੱਬ ਦੀ ਸਿਆਣ ਨਾਲ ਭਰੀ ਹੈ। ਇਸਤਸਨਾ। ਜਿਵੇਂ ਖੁਦਾਵੰਦ ਸਾਡਾ ਰੱਬ, ਇਸ ਲਈ ਤੂੰ ਆਪਣੀ ਚੰਗੀ ਇਹਤਿਆਤ ਕਰ। ਇਹ ਨਾ ਹੋਵੇ ਭਈ ਤੂੰ ਵਿਗੜ ਕੇ ਕਿਸੇ ਸ਼ਕਲ ਜਾਂ ਸੂਰਤ ਦੀ ਖੋਦੀ ਹੋਈ ਮੂਰਤ ਆਪਣੇ ਲਈ ਬਣਾ ਲਵੇਂ, ਜਿਹਦੀ ਛਬੀ ਕਿਸੇ ਬੰਦੇ ਜਾਂ ਬੁੱਢੀ ਜਾਂ ਧਰਤੀ ਦੇ ਕਿਸੇ ਜਾਨਵਰ ਜਾਂ ਹਵਾ ਵਿੱਚ ਉੱਡਣ ਵਾਲੇ ਪਰਿੰਦੇ ਜਾਂ ਧਰਤੀ ਉੱਤੇ ਰਿੜ੍ਹਨ ਵਾਲੇ ਜਾਨਵਰ ਜਾਂ ਮੱਛਲੀ ਨਾਲ ਜਿਹੜੀ ਧਰਤੀ ਦੇ ਹੇਠਾਂ ਪਾਣੀ ਵਿੱਚ ਹੁੰਦੀ ਏ ਰਲਦੀ ਹੋਵੇ। ਜਾਂ ਜਦੋਂ ਤੂੰ ਅਸਮਾਨ ਵੱਲ ਧਿਆਨ ਕਰੇ ਤੇ ਸਾਰੇ ਅਜਰਾਮੇ ਫਲਕ ਯਾਨੀ ਸੂਰਜ ਤੇ ਚੰਨ ਤੇ ਤਾਰੇ ਵੇਖੇ ਤੇ ਗੁੰਮਰਾਹ ਹੋ ਕੇ ਉਹਨਾਂ ਨੂੰ ਸਜਦਾ ਤੇ ਉਹਨਾਂ ਦੀ ਇਬਾਦਤ ਕਰਨ ਲੱਗ ਜਾਵੇਂ, ਜਿਨ੍ਹਾਂ ਨੂੰ ਖੁਦਾਵੰਦ ਤੇਰੇ ਰੱਬ ਨੇ ਸਾਰੀ ਧਰਤੀ ਦੀਆਂ ਕੌਮਾਂ ਲਈ ਰੱਖਿਆ ਏ। ਜਦੋਂ ਤੋਂ ਇਨਸਾਨ ਨੂੰ ਧਰਤੀ ਉੱਤੇ ਪੈਦਾ ਕੀਤਾ, ਉਦੋਂ ਤੋਂ ਸ਼ੁਰੂ ਕਰਕੇ ਤੂੰ ਉਹਨਾਂ ਲੰਘੇ ਹੋਏ ਦਿਨਾਂ ਦਾ ਹਾਲ ਜਿਹੜੇ ਤੇਰੇ ਤੋਂ ਪਹਿਲਾਂ ਹੋ ਗਏ ਨੇ ਉਹਨਾਂ ਤੋਂ ਪੁੱਛ, ਤੇ ਅਸਮਾਨ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤਿੱਕਰ ਪਤਾ ਕਰ ਭਈ ਇੰਨੀ ਵੱਡੀ ਵਾਰਦਾਤ ਵਰਗੀ ਕਦੀ ਕੋਈ ਗੱਲ ਹੋਈ ਜਾਂ ਸੁਣਨ ਵਿੱਚ ਆਈ। ਇਹ ਸਭ ਕੁਝ ਤੈਨੂੰ ਇਸ ਲਈ ਵਿਖਾਇਆ ਗਿਆ ਭਈ ਤੂੰ ਜਾਣੇ ਭਈ ਖੁਦਾਵੰਦ ਹੀ ਰੱਬ ਏ ਤੇ ਉਹਦੇ ਸਿਵਾ ਹੋਰ ਕੋਈ ਹੈ ਹੀ ਨਹੀਂ ਏ। ਉਹਨੇ ਆਪਣੀ ਆਵਾਜ਼ ਅਸਮਾਨ ਵਿੱਚੋਂ ਤੈਨੂੰ ਸੁਣਾਈ ਤਾਂ ਜੋ ਤੇਰੀ ਤਰਬੀਅਤ ਕਰੇ। ਇਸ ਲਈ ਅੱਜ ਦੇ ਦਿਨ ਤੂੰ ਜਾਣ ਲੈ ਤੇ ਇਸ ਗੱਲ ਨੂੰ ਆਪਣੇ ਦਿਲ ਵਿੱਚ ਬਿਠਾ ਲੈ ਭਈ ਉੱਤੇ ਅਸਮਾਨ ਵਿੱਚ ਤੇ ਹੇਠਾਂ ਧਰਤੀ ਉੱਤੇ ਖੁਦਾਵੰਦ ਹੀ ਰੱਬ ਏ, ਹੋਰ ਕੋਈ ਦੂਜਾ ਨਹੀਂ। ਯੋਹੰਨਾ। ਪਰ ਯਿਸੂ ਜ਼ੈਤੂਨ ਦੇ ਪਹਾੜ ਉੱਤੇ ਗਿਆ। ਸਵੇਰੇ ਸਵੇਰੇ ਹੀ ਉਹ ਫਿਰ ਹੈਕਲ ਵਿੱਚ ਆਇਆ ਤੇ ਸਾਰੇ ਲੋਕ ਉਹਦੇ ਕੋਲ ਆਏ ਤੇ ਉਹ ਬੈਠ ਕੇ ਉਹਨਾਂ ਨੂੰ ਤਾਲੀਮ ਦੇਣ ਲੱਗਿਆ। ਯਿਸੂ ਨੇ ਫਿਰ ਉਹਨਾਂ ਨਾਲ ਗੱਲ ਕਰਕੇ ਆਖਿਆ, ਭਈ ਜਗ ਦੀ ਲੋ ਮੈਂ ਹਾਂ। ਜਿਹੜਾ ਮੇਰੇ ਮਗਰ ਟੁਰੇਗਾ ਉਹ ਹਨੇਰੇ ਵਿੱਚ ਨਾ ਚੱਲੇਗਾ, ਬਲਕਿ ਹਯਾਤੀ ਦੀ ਲੋ ਪਾਏਗਾ। ਉਹਨਾਂ ਨੇ ਉਹਨੂੰ ਆਖਿਆ, ਤੇਰਾ ਪਿਓ ਕਿੱਥੇ ਹੈ? ਯਿਸੂ ਨੇ ਜਵਾਬ ਦਿੱਤਾ, ਨਾ ਤੁਸੀਂ ਮੈਨੂੰ ਜਾਣਦੇ ਹੋ ਨਾ ਮੇਰੇ ਪਿਓ ਨੂੰ। ਜੇ ਮੈਨੂੰ ਜਾਣਦੇ ਤੇ ਮੇਰੇ ਪਿਓ ਨੂੰ ਵੀ ਜਾਣਦੇ। ਮੈਂ ਜੋ ਆਪਣੇ ਪਿਓ ਦੇ ਕੋਲ ਵੇਖਿਆ ਉਹ ਆਖਦਾ ਹਾਂ, ਜੋ ਤੁਸੀਂ ਆਪਣੇ ਪਿਓ ਤੋਂ ਸੁਣਿਆ ਉਹ ਕਰਦੇ ਹੋ। ਯਿਸੂ ਨੇ ਉਹਨਾਂ ਨੂੰ ਆਖਿਆ, ਜੇ ਰੱਬ ਤੁਹਾਡਾ ਪਿਓ ਹੁੰਦਾ ਤੇ ਤੁਸੀਂ ਮੇਰੇ ਨਾਲ ਪਿਆਰ ਕਰਦੇ, ਇਸ ਲਈ ਵੀ ਮੈਂ ਰੱਬ ਵਿੱਚੋਂ ਨਿਕਲਿਆ ਤੇ ਆਇਆ ਵਾਂ। ਕਿਉਂ ਜੇ ਮੈਂ ਆਪਣੇ ਕੋਲੋਂ ਨਹੀਂ ਆਇਆ ਬਲਕਿ ਉਹਨੇ ਹੀ ਮੈਨੂੰ ਘੱਲਿਆ ਹੈ। ਤੁਸੀਂ ਮੇਰੀਆਂ ਗੱਲਾਂ ਕਿਉਂ ਨਹੀਂ ਸਮਝਦੇ? ਇਸ ਲਈ ਵੀ ਮੇਰਾ ਕਲਾਮ ਨਹੀਂ ਸੁਣ ਸਕਦੇ। ਤੁਸੀਂ ਆਪਣੇ ਪਿਓ ਅਬਲੀਸ ਵਿੱਚੋਂ ਤੇ ਆਪਣੇ ਪਿਓ ਦੀਆਂ ਤਾਂਘਾਂ ਪੂਰੀਆਂ ਕਰਨਾ ਚਾਹੁੰਦੇ ਹੋ। ਉਹ ਸ਼ੁਰੂ ਤੋਂ ਹੀ ਖੂਨੀ ਏ ਤੇ ਸੱਚਾਈ ਉੱਤੇ ਕਾਇਮ ਨਹੀਂ ਰਿਹਾ, ਕਿਉਂ ਜੇ ਉਹਦੇ ਵਿੱਚ ਸੱਚਾਈ ਨਹੀਂ। ਜਦੋਂ ਉਹ ਝੂਠ ਬੋਲਦਾ ਏ ਤੇ ਆਪਣੀ ਹੀ ਸੁਣਾਉਂਦਾ ਏ, ਕਿਉਂ ਜੇ ਉਹ ਝੂਠਾ ਏ ਬਲਕਿ ਝੂਠ ਦਾ ਪਿਓ ਏ। ਤੁਹਾਡੇ ਵਿੱਚੋਂ ਕੌਣ ਮੇਰੇ ਉੱਤੇ ਪਾਪ ਸਾਬਤ ਕਰਦਾ ਏ? ਜੇ ਮੈਂ ਸੱਚ ਬੋਲਦਾ ਤੇ ਮੇਰਾ ਯਕੀਨ ਕਿਉਂ ਨਹੀਂ ਕਰਦੇ? ਜਿਹੜਾ ਰੱਬ ਵੱਲੋਂ ਹੁੰਦਾ ਏ ਉਹ ਰੱਬ ਦੀਆਂ ਗੱਲਾਂ ਸੁਣਦਾ ਏ। ਤੁਸੀਂ ਇਸ ਲਈ ਨਹੀਂ ਸੁਣਦੇ ਵੀ ਰੱਬ ਵੱਲੋਂ ਨਹੀਂ ਹੋ। ਯੋਹੰਨਾ। ਇਹ ਬੱਚਿਓ, ਤੁਸੀਂ ਰੱਬ ਵੱਲੋਂ ਹੋ, ਅਸੀਂ ਰੱਬ ਵੱਲੋਂ ਹਾਂ। ਜਿਹੜਾ ਰੱਬ ਨੂੰ ਜਾਣਦਾ ਏ ਉਹ ਸਾਡੀ ਸੁਣਦਾ ਏ।
ਯੂਹੰਨਾ, ਜਿਹੜਾ ਰੱਬ ਤੋਂ ਜੰਮਿਆ ਏ ਉਹ ਜੱਗ ਉੱਤੇ ਗਾਲਬ ਆਉਂਦਾ ਏ। ਅਸੀਂ ਜਾਣਦੇ ਹਾਂ ਵੀ ਜਿਹੜਾ ਵੀ ਰੱਬ ਤੋਂ ਜੰਮਿਆ ਏ ਉਹ ਪਾਪ ਨਹੀਂ ਕਰਦਾ, ਬਲਕਿ ਉਹਦੀ ਹਿਫਾਜ਼ਤ ਉਹ ਕਰਦਾ ਏ ਜਿਹੜਾ ਰੱਬ ਤੋਂ ਜੰਮਿਆ, ਤੇ ਉਹ ਸਰੀਰ ਉਹਨੂੰ ਹੱਥ ਨਹੀਂ ਲਾ ਸਕਦਾ। ਅਬਰਾਨੀਓ, ਐ ਰੱਬਾ, ਤੇਰਾ ਤਖਤ ਹਮੇਸ਼ਾ ਤੀਕਰ ਰਵੇਗਾ ਤੇ ਤੇਰੀ ਬਾਦਸ਼ਾਹੀ ਦਾ ਅੱਸਾ ਰਾਸਤੀ ਦਾ ਅੱਸਾ ਏ। ਤੇ ਇਹ ਭਈ ਐ ਰੱਬਾ, ਤੂੰ ਸ਼ੁਰੂ ਵਿੱਚ ਧਰਤੀ ਦੀ ਨਿਉ ਰੱਖੀ ਤੇ ਅਸਮਾਨ ਤੇਰੇ ਹੱਥ ਦੀ ਕਾਰੀਗਰੀ ਨੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਰੱਬ ਸਭ ਦਾ ਹਾਕਮ ਏ। ਉਹ ਇਲਾਹੀ ਅਸੂਲ, ਪਿਆਰ, ਆਲਮਗੀਰ ਵਜ੍ਹਾ, ਕੱਲਾ ਖਾਲਕ ਏ ਤੇ ਦੂਜਾ ਖੁਦਕਾਰ ਮੌਜੂਦ ਨਹੀਂ ਏ। ਉਹ ਸਭ ਵਿੱਚ ਸ਼ਾਮਲ ਏ ਤੇ ਜੋ ਕੁਝ ਅਬਦੀ ਤੇ ਅਸਲੀ ਏ, ਉਸ ਸਭ ਕੁਝ ਦੇ ਰਾਹੀਂ ਉਹ ਪਰਛਾਵਾਂ ਬਣਦਾ, ਕਿਸੇ ਹੋਰ ਸ਼ੈ ਦੇ ਰਾਹੀਂ ਨਹੀਂ। ਉਹ ਸਾਰੀ ਖਾਲੀ ਥਾਂ ਪੂਰ ਕਰਦਾ ਏ। ਕਿਉਂ ਜੇ ਰੱਬ ਹੀ ਸਭ ਕੁਝ ਏ ਤੇ ਉਹਦੇ ਨਾ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਯੂਹੰਨਾ ਦੀ ਅੰਜੀਲ ਵਿੱਚ ਇਹ ਵਾਜ਼ਾ ਕੀਤਾ ਗਿਆ ਹੈ ਵੀ ਸਾਰੀਆਂ ਸ਼ੈਵਾਂ ਰੱਬ ਦੇ ਕਲਾਮ ਨਾਲ ਵਜੂਦ ਵਿੱਚ ਆਈਆਂ, ਤੇ ਜੋ ਕੁਝ ਪੈਦਾ ਹੋਇਆ ਉਹਦੇ ਵਿੱਚੋਂ ਕੋਈ ਸ਼ੈ ਵੀ ਉਸ ਲੋਗੋਸ ਕਲਾਮ ਦੇ ਬਗੈਰ ਪੈਦਾ ਨਹੀਂ ਹੋਈ। ਹਰ ਚੰਗੀ ਤੇ ਤਾਰੀਫ ਵਾਲੀ ਸ਼ੈ ਰੱਬ ਨੇ ਬਣਾਈ, ਜਿਹੜੀ ਵੀ ਫਾਲਤੂ ਤੇ ਨੁਕਸਾਨ ਵਾਲੀ ਸ਼ੈ ਹੈ ਉਹ ਉਹਨੇ ਨਹੀਂ ਬਣਾਈ, ਇਸ ਲਈ ਉਹ ਗੈਰ ਅਸਲੀ ਹੈ। ਪੈਦਾਇਸ਼ ਦੀ ਸਾਇੰਸ ਵਿੱਚ ਅਸੀਂ ਪੜ੍ਹਦੇ ਹਾਂ ਵੀ ਜੋ ਕੁਝ ਉਹਨੇ ਬਣਾਇਆ ਸੀ ਉਹਦੇ ਉੱਤੇ ਨਜ਼ਰ ਕੀਤੀ ਤੇ ਵੇਖਿਆ ਭਈ ਚੰਗਾ ਹੈ। ਦੂਜੀ ਸੂਰਤ ਵਿੱਚ ਜਿਸਮਾਨੀ ਹਿੱਸਾਂ ਇਹ ਵਾਜ਼ਾ ਕਰਦੀਆਂ ਨੇ, ਜੇ ਅਸੀਂ ਗਲਤੀ ਦੀ ਤਾਰੀਖ ਵੱਲ ਸੱਚਾਈ ਦੇ ਰਿਕਾਰਡ ਵਾਂਗਰ ਧਿਆਨ ਕਰਦੇ ਹਾਂ ਤੇ ਪਾਪ ਤੇ ਬਿਮਾਰੀ ਦਾ ਰੂਹਾਨੀ ਰਿਕਾਰਡ ਮਾਦੀ ਹਿੱਸਾਂ ਦੇ ਝੂਠੇ ਨਤੀਜੇ ਦੀ ਹਮਾਇਤ ਕਰਦਾ ਹੈ। ਪਾਪ, ਬਿਮਾਰੀ ਤੇ ਮੌਤ ਨੂੰ ਅਸਲੀਅਤ ਤੋਂ ਖਾਲੀ ਸਮਝਿਆ ਜਾਣਾ ਚਾਹੀਦਾ ਹੈ ਭਈ ਉਹ ਚੰਗਿਆਈ ਯਾਨੀ ਰੱਬ ਤੋਂ ਖਾਲੀ ਨੇ। ਫਾਨੀ ਮੁਖਾਲਫਤ ਦੀ ਬੁਨਿਆਦ ਇਨਸਾਨ ਦੇ ਸ਼ੁਰੂ ਦੀ ਝੂਠੀ ਸਿਆਣ ਹੈ। ਠੀਕ ਤਰ੍ਹਾਂ ਸ਼ੁਰੂ ਕਰਨਾ, ਠੀਕ ਤਰ੍ਹਾਂ ਅਖੀਰ ਹੋਣਾ ਹੈ। ਇਲਾਹੀ ਸਿਆਣੀ ਵਜੂਦੀਅਤ ਦੀ ਇਕੱਲੀ ਵਜ੍ਹਾ ਜਾਂ ਅਸੂਲ ਹੈ। ਵਜ੍ਹਾ ਮਾਦੇ ਵਿੱਚ, ਫਾਨੀ ਅਕਲ ਵਿੱਚ ਜਾਂ ਬਦਨੀ ਸ਼ਕਲ ਵਿੱਚ ਮੌਜੂਦ ਨਹੀਂ ਹੈ। ਪੈਦਾਇਸ਼ ਦੇ ਦੂਜੇ ਬਾਬ ਵਿੱਚ ਰੱਬ ਤੇ ਕਾਇਨਾਤ ਦੇ ਇਸ ਮਾਦੀ ਨਜ਼ਰੀਏ ਦਾ ਬਿਆਨ ਮਿਲਦਾ ਹੈ, ਉਹ ਬਿਆਨ ਜਿਹੜਾ ਜਿਵੇਂ ਪਹਿਲੇ ਰਿਕਾਰਡ ਹੋਈ ਸਾਇੰਸੀ ਸੱਚਾਈ ਦੇ ਬਿਲਕੁਲ ਉਲਟ ਹੈ। ਮਾਦੇ ਜਾਂ ਗਲਤੀ ਦੀ ਤਾਰੀਖ ਜੇ ਅਸਲੀ ਹੈ ਤੇ ਕਾਦਰ ਮੁਤਲਕ ਦੀ ਰੂਹ ਨੂੰ ਇੱਕ ਪਾਸੇ ਕਰ ਦੇਗੀ, ਪਰ ਇਹ ਅਸਲੀਅਤ ਦੇ ਖਿਲਾਫ ਝੂਠੀ ਤਾਰੀਖ ਹੈ। ਜਦੋਂ ਅਸੀਂ ਮੁਬਹਮ ਰੂਹਾਨੀ ਕੁਵਤ ਨੂੰ ਦੇ ਛੱਡਦੇ ਹਾਂ, ਯਾਨੀ ਕਿ ਜਦੋਂ ਅਸੀਂ ਇਹ ਕੰਮ ਆਪਣੇ ਨਜ਼ਰੀਆਂ ਵਿੱਚ ਕਰਦੇ ਹਾਂ, ਤੇ ਬੇਸ਼ੱਕ ਅਸੀਂ ਮਾਦੇ ਨੂੰ ਜੋ ਕੁਝ ਇਹ ਨਹੀਂ ਰੱਖਦਾ ਜਾਂ ਨਹੀਂ ਰੱਖ ਸਕਦਾ ਉਹਦੇ ਨਾਲ ਅਸਲ ਵਿੱਚ ਛੱਡ ਨਹੀਂ ਸਕਦੇ। ਅਸੀਂ ਕਾਦਰ ਮੁਤਲਕ ਤੋਂ ਮੁੱਕਰਦੇ ਹਾਂ, ਕਿਉਂ ਜੇ ਇੰਜ ਦੇ ਨਜ਼ਰੀਏ ਦੋਵਾਂ ਵਿੱਚੋਂ ਇੱਕ ਵੱਲ ਲੈ ਕੇ ਜਾਂਦੇ ਨੇ। ਜਾਂ ਤੇ ਇਹ ਮਾਦੇ ਦੇ ਆਪਣੇ ਇਰਤਕਾ ਤੇ ਆਪਣੀ ਹੁਕਮਰਾਨੀ ਦੀ ਪੇਸ਼ਕਦਮੀ ਕਰਦੇ ਨੇ, ਜਾਂ ਫਿਰ ਇਹ ਫਰਜ਼ ਕਰਦੇ ਨੇ ਵੀ ਮਾਦਾ ਰੂਹ ਦੀ ਪੈਦਾਵਾਰ ਹੈ। ਇਸ ਦੋਹਰੀ ਔਖਲ ਦੀ ਪਹਿਲੀ ਟਾਹਣੀ ਨੂੰ ਛੱਡਣਾ ਤੇ ਆਪਣੇ ਵਿੱਚ ਮਾਦੇ ਨੂੰ ਤਾਕਤ ਦੇ ਤੌਰ ਤੇ ਕਰਨਾ, ਖਾਲਕ ਨੂੰ ਉਹਦੀ ਬਣਾਈ ਹੋਈ ਕਾਇਨਾਤ ਵਿੱਚੋਂ ਖਾਰਜ ਕਰਨ ਦੇ ਬਰਾਬਰ ਹੈ। ਜਦ ਕਿ ਇਸ ਦੋਹਰੀ ਔਖਲ ਦੀ ਦੂਜੀ ਟਾਹਣੀ ਨੂੰ ਅਪਣਾਉਣਾ ਤੇ ਰੱਬ ਨੂੰ ਮਾਦੇ ਦੇ ਖਾਲਕ ਦੇ ਤੌਰ ਤੇ ਅਹਿਮੀਅਤ ਦੇਣਾ, ਨਾ ਸਿਰਫ ਉਹਨੂੰ ਸਾਰੀਆਂ ਤਬਾਹੀਆਂ ਜਿਸਮਾਨੀ ਤੇ ਇਖਲਾਕੀ ਦਾ ਜ਼ਿੰਮੇਵਾਰ ਬਣਾਉਣਾ ਹੈ, ਬਲਕਿ ਉਹਨੂੰ ਇਹਨਾਂ ਦਾ ਵਸੀਲਾ ਬਣਨ ਦੇ ਤੌਰ ਤੇ ਮਸ਼ਹੂਰ ਕਰਨਾ ਵੀ ਹੈ, ਤੇ ਇਸ ਤਰ੍ਹਾਂ ਉਹਨੂੰ ਕੁਦਰਤੀ ਕਾਨੂੰਨ ਦੇ ਹੇਠਾਂ ਤੇ ਸ਼ਕਲ ਵਿੱਚ ਲਗਾਤਾਰ ਬਦਨਜ਼ਮੀ ਨੂੰ ਜਾਰੀ ਰੱਖਣ ਦਾ ਕਸੂਰਵਾਰ ਬਣਾਉਣਾ ਹੈ। ਕੀ ਖਾਲਕ ਆਪਣੀ ਮਖਲੂਕ ਨੂੰ ਹਲਾਕ ਕਰਦਾ ਹੈ? ਇੰਜ ਨਹੀਂ ਹੋ ਸਕਦਾ। ਇਹ ਰੱਬ ਦੇ ਬਾਰੇ ਸਾਡੇ ਉਹਨਾਂ ਵੱਡੇ ਖਿਆਲਾਂ ਦੇ ਉਲਟ ਹੋਵੇਗਾ ਭਈ ਉਹਨੂੰ ਪਹਿਲੇ ਕਾਨੂੰਨ ਤੇ ਵਜ੍ਹਾ ਬਣਨ ਦੇ ਕਾਬਲ ਤਸੱਵਰ ਕਰਨਾ ਭਈ ਬਦੀ ਵਾਲੇ ਨਤੀਜੇ ਪੈਦਾ ਹੋਣ ਤੇ ਫਿਰ ਲੋਕ ਜਿਹੜੇ ਕੰਮ ਕਰਨ ਤੋਂ ਬਾਜ਼ ਨਹੀਂ ਆ ਸਕਦੇ ਉਹ ਕਰਦਿਆਂ ਹੋਏ ਉਹਦੇ ਹੁਕਮ ਦੀ ਨਾਫਰਮਾਨੀ ਕਰਨ ਵਾਲੇ ਲਾਚਾਰਾਂ ਨੂੰ ਸਜ਼ਾ ਦਿੰਦਾ ਹੈ। ਚੰਗਿਆਈ ਤਜਰਬਾਤੀ ਪਾਪ ਦੀ ਲਿਖਾਰੀ ਨਹੀਂ ਹੈ,
ਨਾ ਹੋ ਸਕਦੀ ਹੈ। ਰੱਬ ਯਾਨੀ ਚੰਗਿਆਈ ਬਿਮਾਰੀ ਨਹੀਂ ਪੈਦਾ ਕਰ ਸਕਦਾ, ਜਿਵੇਂ ਭਲਾਈ ਬਦੀ ਦੀ ਵਜ੍ਹਾ ਤੇ ਸਿਹਤ ਬਿਮਾਰੀ ਨਹੀਂ ਲਿਆ ਸਕਦੀ। ਸਾਨੂੰ ਇਹ ਸਿੱਖਣਾ ਚਾਹੀਦਾ ਹੈ ਭਈ ਬਦੀ ਹੌਲਨਾਕ ਧੋਖਾ ਤੇ ਗੈਰ ਅਸਲੀ ਵਜੂਦੀਅਤ ਹੈ। ਬਦੀ ਉੱਚੀ ਨਹੀਂ ਹੈ, ਚੰਗਿਆਈ ਲਾਚਾਰ ਨਹੀਂ ਹੈ। ਨਾ ਹੀ ਮਾਦੇ ਨੇ, ਨਾ ਦੀ ਕਾਨੂੰਨ ਪਹਿਲੇ ਤੇ ਰੂਹ ਦੇ ਕਾਨੂੰਨ ਦੂਜੇ ਨੰਬਰ ਤੇ ਨਹੀਂ। ਇਸ ਸਬਕ ਤੋਂ ਬਗੈਰ ਅਸੀਂ ਕਾਮਲ ਪਿਓ ਜਾਂ ਇਨਸਾਨ ਦੇ ਇਲਾਹੀ ਅਸੂਲ ਤੋਂ ਆਪਣੀ ਨਜ਼ਰ ਹਟਾ ਲੈਂਦੇ ਹਾਂ। ਇੱਥੇ ਬਸ ਇੱਕ ਬੁਨਿਆਦੀ ਵਜ੍ਹਾ ਹੈ, ਇਸ ਲਈ ਕਿਸੇ ਹੋਰ ਵਜ੍ਹਾ ਦਾ ਕੋਈ ਅਸਰ ਨਹੀਂ ਹੋ ਸਕਦਾ। ਤੇ ਇੱਥੇ ਸਿਫਰ ਵਿੱਚ ਕੋਈ ਅਸਲੀਅਤ ਨਹੀਂ ਹੋ ਸਕਦੀ ਜਿਹੜੀ ਇਸ ਆਲਾ ਤੇ ਕੱਲੀ ਵਜ੍ਹਾ ਤੋਂ ਮਾਖੂਜ਼ ਨਹੀਂ ਹੋ ਸਕਦੀ। ਪਾਪ, ਬਿਮਾਰੀ ਤੇ ਮੌਤ ਹਸਤੀ ਦੀ ਸਾਇੰਸ ਨਾਲ ਤਾਲੁਕ ਨਹੀਂ ਰੱਖਦੇ। ਇਹ ਗਲਤੀਆਂ ਨੇ ਜਿਹੜੀਆਂ ਸੱਚਾਈ, ਹਯਾਤੀ ਜਾਂ ਪਿਆਰ ਦਾ ਟੇਵਾ ਲਾਉਂਦੀਆਂ ਨੇ। ਇੰਜ ਹੀ ਰੱਬ ਪਾਪ, ਬਿਮਾਰੀ ਤੇ ਮੌਤ ਪੈਦਾ ਕਰਨ ਦੇ ਕਾਬਿਲ ਨਹੀਂ, ਜਿਵੇਂ ਉਹ ਇਹਨਾਂ ਗਲਤੀਆਂ ਦਾ ਤਜਰਬਾ ਕਰਨ ਦੇ ਕਾਬਿਲ ਨਹੀਂ। ਫਿਰ ਉਹਦੇ ਲਈ ਇਸ ਗਲਤੀਆਂ ਵਾਲੀ ਤਕੜੀ ਦੇ ਹੇਠਾਂ ਰਹਿਣ ਵਾਲਾ ਇਨਸਾਨ ਬਣਾਉਣਾ ਕਿਵੇਂ ਮੁਮਕਿਨ ਸੀ, ਯਾਨੀ ਉਹ ਇਨਸਾਨ ਜਿਹਨੂੰ ਹੁਣ ਇਲਾਹੀ ਸੂਰਤ ਉੱਤੇ ਬਣਾਇਆ ਗਿਆ ਹੈ। ਯਿਸੂ ਨੇ ਮੁਜੱਸਮਬਦੀ ਦੇ ਬਾਰੇ ਆਖਿਆ ਭਈ ਇਹ ਝੂਠੀ ਏ ਤੇ ਝੂਠੇ ਦਾ ਪਿਓ ਏ। ਸੱਚਾਈ ਨਾ ਝੂਠ ਨੂੰ, ਝੂਠ ਦੀ ਲਿਆਕਤ ਨੂੰ ਤੇ ਨਾ ਹੀ ਝੂਠੇ ਨੂੰ ਪੈਦਾ ਕਰਦੀ ਏ। ਜੇ ਇਨਸਾਨ ਇਹ ਯਕੀਨ ਕਰਨਾ ਛੱਡ ਦੇਵੇ ਭਈ ਰੱਬ ਪਾਪ, ਬਿਮਾਰੀ ਤੇ ਮੌਤ ਨੂੰ ਬਣਾਉਂਦਾ ਹੈ ਜਾਂ ਇਨਸਾਨ ਨੂੰ ਇਸ ਦਰੋਹੀ ਤਰਾਜ਼ੂ ਦੀਆਂ ਤਕਲੀਫਾਂ ਦੇ ਕਾਬਿਲ ਬਣਾਉਂਦਾ ਹੈ, ਤੇ ਗਲਤੀ ਦੀਆਂ ਨੀਆਂ ਜ਼ਾਇਲ ਹੋ ਜਾਣਗੀਆਂ ਤੇ ਗਲਤੀ ਦੀ ਤਬਾਹੀ ਪੱਕੀ ਹੋ ਜਾਵੇਗੀ। ਯਿਸੂ ਨੇ ਇਹ ਕਦੀ ਨਹੀਂ ਆਖਿਆ ਭਈ ਰੱਬ ਨੇ ਸ਼ੈਤਾਨ ਨੂੰ ਬਣਾਇਆ, ਬਲਕਿ ਉਹਨੇ ਆਖਿਆ ਤੁਸੀਂ ਆਪਣੇ ਪਿਓ ਅਬਲੀਸ ਤੋਂ ਹੋ। ਇਹਨਾਂ ਸਾਰੀਆਂ ਗੱਲਾਂ ਦਾ ਮਕਸਦ ਇਹ ਜ਼ਾਹਿਰ ਕਰਨਾ ਸੀ ਭਈ ਮਾਦੇ ਵਿੱਚ ਸਿਆਣ ਆਪਣੇ ਆਪ ਦੀ ਲਿਖਾਰੀ ਏ ਤੇ ਸਾਦਾ ਤੌਰ ਤੇ ਝੂਠ ਤੇ ਧੋਖਾ ਏ। ਗਲਤੀ ਨੂੰ ਤਬਾਹ ਕਰਨ ਵਾਲੀ ਆਲਾ ਸੱਚਾਈ ਰੱਬ ਯਾਨੀ ਚੰਗਿਆਈ ਕੱਲੀ ਸਿਆਣ ਏ, ਤੇ ਇਹ ਭਈ ਲਾਮਹਿਦੂਦ ਸਿਆਣ ਦੀ ਜਾਲੀ ਮੁਖਾਲਫ ਜਿਹਨੂੰ ਸ਼ੈਤਾਨ ਜਾਂ ਬਦੀ ਆਖਿਆ ਜਾਂਦਾ ਹੈ, ਸਿਆਣ ਨਹੀਂ, ਸੱਚਾਈ ਨਹੀਂ, ਬਲਕਿ ਗਲਤੀ ਏ ਜਿਹੜੀ ਅਸਲੀਅਤ ਤੇ ਜ਼ਹਾਨਤ ਤੋਂ ਵੱਖ ਏ। ਨਾ ਦੀ ਫਾਨੀ ਸਿਆਣ ਗੈਰ ਵਜੂਦ ਰੱਖਦਿਆਂ ਹੋਏ ਤੇ ਲਗਾਤਾਰ ਲਾਫਾਨੀ ਵਜੂਦ ਦੇ ਦਾਇਰੇ ਵਿੱਚ ਨਾ ਹੁੰਦਿਆਂ ਹੋਏ, ਨਕਲੀ ਤਾਕਤ ਦੀ ਨਕਲ ਕਰਦਿਆਂ ਹੋਏ ਇਲਾਹੀ ਤਖਲੀਕ ਨੂੰ ਬਦਲ ਨਹੀਂ ਸਕਦੀ, ਤੇ ਇਹਦੇ ਬਾਅਦ ਆਪਣੀ ਹੀ ਸੱਤਾ ਉੱਤੇ ਬੰਦਿਆਂ ਜਾਂ ਸ਼ੈਵਾਂ ਨੂੰ ਦੁਬਾਰਾ ਨਹੀਂ ਬਣਾ ਸਕਦੀ, ਕਿਉਂ ਜੇ ਸਭ ਕੁਝ ਵਿੱਚ ਸ਼ਾਮਲ ਲਾਮਹਿਦੂਦੀਅਤ ਦੇ ਦਾਇਰੇ ਤੋਂ ਕੁਝ ਵੀ ਬਾਹਰ ਨਹੀਂ, ਜਿਹਦੇ ਵਿੱਚ ਤੇ ਜਿਹਦਾ ਰੱਬ ਵੀ ਇਕੱਲਾ ਖਾਲਿਕ ਹੈ। ਖਾਲਕ ਰੱਬ ਜਿਹਨੇ ਉਹ ਸਭ ਕੁਝ ਬਣਾਇਆ ਜੋ ਬਣਿਆ ਹੋਇਆ ਹੈ, ਤੇ ਜਿਹੜਾ ਆਪਣੇ ਖਿਲਾਫ ਇੱਕ ਵੀ ਐਟਮ ਜਾਂ ਇੱਕ ਵੀ ਅਨਸਰ ਨਹੀਂ ਬਣਾ ਸਕਿਆ। ਜਦੋਂ ਬਸ਼ਰ, ਰੱਬ ਤੇ ਇਨਸਾਨ ਜਿਹੜੇ ਤਖਲੀਕ ਦੀਆਂ ਬਹੁਤੀਆਂ ਸ਼ੈਵਾਂ ਨੇ, ਇਹਨਾਂ ਦੇ ਬਾਰੇ ਹੋਰ ਠੀਕ ਖਿਆਲ ਪਾ ਲੈਂਦੇ ਨੇ, ਤੇ ਜੋ ਕੁਝ ਪਹਿਲੇ ਲੁਕਿਆ ਸੀ ਉਹ ਹੁਣ ਸਾਹਮਣੇ ਆਵੇਗਾ। ਜਦੋਂ ਸਾਨੂੰ ਇਹ ਅਹਿਸਾਸ ਹੁੰਦਾ ਹੈ ਵੀ ਹਯਾਤੀ ਰੂਹ ਏ, ਨਾ ਮਾਦੇ ਵਿੱਚ ਨਾ ਮਾਦੇ ਤੋਂ, ਇਹ ਸਿਆਣ ਰੱਬ ਚੰਗਿਆਈ ਵਿੱਚ ਸਭ ਕੁਝ ਲੱਭਦਿਆਂ ਹੋਏ ਤੇ ਕਿਸੇ ਹੋਰ ਸਿਆਣ ਦੀ ਲੋੜ ਮਹਿਸੂਸ ਨਾ ਕਰਦਿਆਂ ਹੋਏ ਆਪਣੀ ਬਣਾਈ ਹੋਈ ਕਾਮਲੀਅਤ ਵਿੱਚ ਵਧੇਗਾ। ਰੱਬ ਤੇ ਉਹਦੀਆਂ ਸ਼ਕਲਾਂ ਹੀ ਹਸਤੀ ਦੀਆਂ ਕੱਲੀਆਂ ਅਸਲੀਅਤਾਂ ਨੇ। ਉਹ ਸਭ ਕੁਝ ਜਿਹੜਾ ਬਣਾਇਆ ਗਿਆ ਰੱਬ ਦਾ ਕੰਮ ਹੈ ਤੇ ਸਭ ਚੰਗਾ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ
ਜਾਂ ਕੰਮਾਂ ਉੱਤੇ ਅਸਰ ਨਹੀਂ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ, ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮੁਆਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਜਾਰਿਹਾਨਾ ਜ਼ਿਹਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।